ਵਾਹਿਗੁਰੂ जी का खालसा वाहिगुरू जी की फतेह। संगत जी इस ਵੇਲੇ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਅਸੀਂ ਤੁਹਾਡੇ ਵਿਚਕਾਰ ਹਾਜ਼ਰ ਹਾਂ। ਜਿਵੇਂ ਅਸੀਂ ਆਪਣੀ ਕੱਲ ਦੀ ਵੀਡੀਓ ਦੇ ਅੰਦਰ ਤੁਹਾਨੂੰ ਦੱਸਿਆ ਹੈਗਾ ਸੀ ਕਿ ਰਾਜਸਥਾਨ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਉੱਤੇ ਹਮਲਾ ਹੋਣ ਵਾਲਾ। ਉੱਥੇ ਦੀ ਜਿਹੜੀ ਸਾਡੇ ਭੈਣ ਜੀ ਹੈਗੇ ਨੇ ਬੀਬੀ ਹਰਮੀਤ ਕੌਰ, ਉਹਨਾਂ ਨੇ ਪੂਰੀ ਦੁਨੀਆ ਨੂੰ अपनी कौम के सारे वड्डे वड्डे जथेबंदियां जथेदार साहबान की गल कर लीए, कमेटियां की गल कर लीए, सब नूं होका दिता सी कि गुरु घर के उत्ते 4 तरीक नूं हमला होएगा और उहदी राखी करन दे लई उन्होंने पूरी कौम नूं अपील की सी। मगर इस वेले की जिहड़ी सब तो वड्डी ब्रेकिंग न्यूज़ हैगी है कि 4 तरीक की बजाय अज सवेरे या कल राती कह लीए लगभग 2-3 बजे के आस पास गुरु घर के उत्ते हमला होया। तो इस वेले गुरु घर के ਜਿਹੜੇ ਵੀ ਅੰਦਰ ਸੰਗਤਾਂ ਸਨ ਉਹਨਾਂ ਨੂੰ ਜ਼ਖਮੀ ਕੀਤਾ ਗਿਆ। ਪੂਰਾ ਹਮਲਾ ਕਰਕੇ ਕਹਿ ਲਈਏ ਕਿ ਇਸ ਵੇਲੇ ਦੂਜੀ ਧਿਰ ਦਾ ਕਬਜ਼ਾ ਹੋ ਚੁੱਕਾ ਹੈ। ਕੀ ਹਾਲਾਤ ਨੇ ਤੁਸੀਂ ਨਾਲੇ ਨਾਲ ਵਿਜ਼ੂਅਲ ਦੇਖ ਰਹੇ ਹੈਗੇ ਕਿ ਜਿਹੜੇ ਉੱਥੇ ਛੋਟੇ ਛੋਟੇ ਬੱਚੇ ਗੁਰੂ ਘਰ ਦੇ ਅੰਦਰ ਸਨ, ਨਿਹੰਗ ਸਿੰਘ ਸਨ, ਉਹ ਫੱਟੜ ਹੋ ਚੁੱਕੇ ਨੇ। ਉਸ ਵੀਡੀਓ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਤਾਜ਼ਾ ਗੱਲਬਾਤ ਕਰਨ ਲਈ ਬੀਬੀ ਹਰਮੀਤ ਕੌਰ ਸਾਡੇ ਨਾਲ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਭੈਣ ਜੀ ਨਾਲ ਫਤਿਹ ਦੀ ਸਾਂਝ ਤੋਂ ਕਰਨੇ ਆ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਕੀ ਹਾਲਾਤ ਨੇ, ਤੁਸੀਂ ਇਸ ਵੇਲੇ ਕਿੱਥੇ ਹੋ, ਰਾਤੀ ਕੀ ਭਾਣਾ ਵਾਪਰਿਆ, ਸਾਰੀ ਖਬਰ ਦੱਸੋ ਜੀ। ਜਿਵੇਂ ਕਿ ਤੁਹਾਡੇ ਚੈਨਲ ਦੇ ਰਾਹੀਂ ਵੀ ਜੀ ਅਸੀਂ ਕੱਲ ਵੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਖਦਸ਼ਾ ਇਹ ਜ਼ਾਹਿਰ ਕੀਤਾ ਸੀ, ਸਾਡੇ ਕੋਲ ਖਬਰਾਂ ਆ ਰਹੀਆਂ ਸੀ ਕਿ ਬੀਜੇਪੀ ਦੇ ਅਤੇ ਆਰਐਸਐਸ ਦੇ ਗੁੰਡਿਆਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਦੀਆਂ ਜਿਹੜੀਆਂ ਕੁਝੀਆਂ ਸਾਜ਼ਿਸ਼ਾਂ ਇਹ ਕੀਤੀਆਂ ਜਾ ਰਹੀਆਂ ਨੇ। ਤੇ ਉਹ ਖਦਸ਼ਾ ਜਿਹੜਾ ਆਪਣੇ ਸਾਬਤ ਹੋਇਆ ਰਾਤ 3-3:15 ਵਜੇ ਕੰਧਾਂ ਟੱਪ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕੀਤੀ ਗਈ ਅਤੇ ਸੁੱਤੇ ਹੋਏ ਆਪਣੇ ਜਿਹੜੇ ਜਥੇ ਸਿੰਘ ਸੀਗੇ, ਸਾਰੇ ਨਿਹੰਗ ਸਿੰਘ ਸੀਗੇ, ਬਜ਼ੁਰਗ ਸੀ, ਬੱਚੇ ਸੀ, 12-12 13-13 ਸਾਲਾਂ ਦੇ ਬੱਚੇ ਆਪਣੇ ਸਥਾਨ ਤੇ ਰਹਿ ਕੇ ਪੜ੍ਹਾਈ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਨਾਲ ਸਕੂਲੀ ਪੜ੍ਹਾਈ ਵੀ ਕਰ ਰਹੇ ਨੇ। ਉਹਨਾਂ ਬੱਚਿਆਂ ਨੂੰ ਵੀ ਡਾਂਗਾਂ ਦੇ ਨਾਲ, ਸੋਟੀਆਂ ਦੇ ਨਾਲ, ਕਿਰਪਾਨਾਂ ਦੇ ਨਾਲ, ਹਥਿਆਰ ਆਪਣੇ ਕਿਰਪਾਨਾਂ ਦੇ ਨਾਲ ਉਹਨਾਂ ਦੇ ਮਾਰੇ ਗਏ, ਜ਼ਖਮੀ ਕੀਤਾ। ਜੋ ਆਪ ਜੀ ਤੁਹਾਡੇ ਆਪਣੇ ਚੈਨਲ ਤੇ ਵੀਡੀਓ ਵੀ ਚੱਲ ਰਹੀ ਹੋਣੀ ਹੈ। ਬੱਚੇ ਦੋ ਵੀ ਆਪਣੇ ਜਿਹੜੇ ਬੱਚੇ ਨੇ ਉਹ ਸੀਰੀਅਸ ਵੀ ਨੇ, ਕਦੇ ਵੀ ਕੁਝ ਵੀ ਹੋ ਸਕਦਾ ਹੈਗਾ। ਬੱਚਿਆਂ ਨੂੰ ਉਹ ਨਾਲ ਦੇ ਨਾਲ ਫਿਰ ਕੁੱਟ ਕੇ ਆਪਣੇ ਬਾਹਰ ਕੱਢਿਆ ਗਿਆ। ਬਾਹਰ ਕੱਢਣ ਤੋਂ ਬਾਅਦ ਉਹ ਕਬਜ਼ਾ ਕੀਤਾ ਗਿਆ। ਹਾਲਾਂਕਿ ਜਿਹੜੀ ਚੀਜ਼ ਦਾ ਸਾਨੂੰ ਡਰ ਸੀਗਾ ਇਸ ਗੱਲ ਦੇ, ਅਸੀਂ ਆਪਣੇ ਤੁਹਾਡੇ ਚੈਨਲ ਦੇ ਰਾਹੀਂ ਸੰਗਤ ਨੂੰ ਅਸੀਂ ਪਹਿਲਾਂ ਵੀ ਅਪੀਲ ਕਰ ਚੁੱਕੇ ਸਾਂ, ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ, ਜ਼ਿਲ੍ਹਾ ਕਲੈਕਟਰ ਨੂੰ ਅਪੀਲ ਕਰ ਚੁੱਕੇ ਸਾਂ। ਹਰ ਪਾਸੇ ਇੱਕ ਸਾਡੀ ਈਮੇਲ ਵੀ ਗਈ ਹੈ, ਚਿੱਠੀਆਂ ਤੱਕ ਭੇਜੀਆਂ ਗਈਆਂ ਕਿ 4 ਤਰੀਕ ਨੂੰ ਹਮਲਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਕੀਤਾ ਜਾਵੇਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ, ਆਪਣੇ ਗੋਲੂਵਾਲ ਦੇ ਵਿੱਚ ਕੱਲ ਆਰਐਸਐਸ ਦੀ ਵੱਡੀ ਮੀਟਿੰਗ ਹੁੰਦੀ ਹੈ ਅਤੇ ਰਾਤ ਨੂੰ ਵੱਡਾ ਤਕੜਾ ਹਮਲਾ ਹੁੰਦਾ ਹੈ। ਜਿਹੜਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇਨਵੋਲਵ ਦੇਖਣ ਦੇ ਵਿੱਚ ਮਿਲ ਰਿਹਾ ਹੈ ਉਹ ਹੈ ਗੁਰਵੀਰ ਸਿੰਘ, ਜਿਹੜਾ ਮੌਜੂਦਾ ਬੀਜੇਪੀ ਦਾ ਐਮਐਲਏ, ਜਿਸ ਦਾ ਦਾਦਾ ਪਹਿਲਾਂ ਗੁਰਜੰਟ ਸਿੰਘ ਉਹ ਆਪਣੇ ਪ੍ਰੇਮੀ ਹੈ। ਉਹ ਆਪਣੀ ਵੀਡੀਓ ਵਾਇਰਲ ਆਪਣੇ ਸੋਸ਼ਲ ਮੀਡੀਆ ਤੇ ਬੜੀ ਹੋਈ ਹੈ ਕਿ ਜੇਲ੍ਹ ਦੇ ਵਿੱਚ ਬੈਠੇ ਰਾਮ ਰਹੀਮ ਨੂੰ ਆਪਣਾ ਪਿਤਾ ਕਹਿ ਕੇ ਨਮਸਕਾਰ ਕਰ ਰਿਹਾ ਹੈ ਅਤੇ ਉਸ ਦਾ ਪਿਓ ਗੁਰਵੀਰ ਸਿੰਘ ਦਾ ਪਿਓ ਜਿਹੜਾ ਅਕਾਲ ਤਖਤ ਸਾਹਿਬ ਤੋਂ ਸੇਕਿਆ ਹੋਇਆ ਹੈ ਉਸ ਧਰਮ ਦੇ ਵਿੱਚੋਂ ਹੀ ਕੱਢਿਆ ਗਿਆ। ਤੇ ਅੱਜ ਜਿਹੜਾ ਕਾਰਾ ਕੀਤਾ ਹੈਗਾ ਉਹ ਵੀ ਉਸੇ ਹੀ ਪਰਿਵਾਰ ਦੇ ਵੱਲੋਂ ਗੁਰਵੀਰ ਵੱਲੋਂ ਆਪਣੇ ਗੁੰਡੇ ਭੇਜ ਕੇ, ਆਰਐਸਐਸ ਦੇ ਬੰਦੇ ਭੇਜ ਕੇ ਆਪਣੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹਮਲਾ ਕਰਾਇਆ ਗਿਆ, ਜਿਸ ਦੇ ਵਿੱਚ ਬਹੁਤ ਆਪਣੇ ਸਿੰਘ ਜ਼ਖਮੀ ਵੀ ਹੈ, ਸੀਰੀਅਸ ਵੀ ਆਪਣੇ ਹਸਪਤਾਲਾਂ ਦੇ ਵਿੱਚ ਰੈਫਰ ਕੀਤੇ ਗਏ, ਗੰਗਾਨਗਰ ਵੀ ਰੈਫਰ ਕੀਤੇ ਗਏ ਨੇ। ਉਹਨਾਂ ਦੀ ਆਪਣੇ ਜਾਨ ਦਾ ਵੀ ਆਪਣੇ ਸਾਨੂੰ ਇਹ ਹੈ ਕਿ ਜਿਵੇਂ ਖਬਰਾਂ ਮਿਲ ਰਹੀਆਂ ਨੇ ਕਿ ਬੱਚਿਆਂ ਦੀ ਦੋ ਬੱਚਿਆਂ ਦੀ ਜਾਨ ਵੀ ਆਪਣੇ ਜਾ ਸਕਦੀ। ਪ੍ਰਮਾਤਮਾ ਕਿਰਪਾ ਕਰੇ। ਭੈਣ ਜੀ ਰਾਤੀ ਜਿਵੇਂ ਤੁਸੀਂ ਦੱਸਿਆ ਕਿ 3 ਵਜੇ ਕੋਲ ਹਮਲਾ ਹੋਇਆ ਹੈਗਾ, ਅੰਮ੍ਰਿਤ ਵੇਲਾ ਕਹਿ ਲਈਏ, ਰਾਤ ਦਾ ਕਹਿ ਲਈਏ, ਤਕਰੀਬਨ ਕਿੰਨੇ ਬੰਦਿਆਂ ਦੀ ਗਿਣਤੀ ਤਕਰੀਬਨ ਕਿੰਨੀ ਸੀ? ਕੀ ਤੁਸੀਂ ਉਸ ਵੇਲੇ ਗੁਰੂ ਘਰ ਦੇ ਅੰਦਰ ਮੌਜੂਦ ਹੈਗੇ ਸੀ? ਹਾਂਜੀ ਆਪਣੇ 50 ਤੋਂ 60 ਬੰਦੇ ਆਪਣੇ ਕੰਧਾਂ ਟੱਪ ਕੇ ਆਉਂਦੇ ਨੇ, ਹਥਿਆਰਬੰਦ ਲੈ ਕੇ ਆਉਂਦੇ ਨੇ। ਮੈਂ ਵੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀਗੀ। ਮੇਰੇ ਵੀ ਆਪਣੇ ਜਿਹੜੇ ਦਰਵਾਜ਼ੇ ਗੇਟ ਸੀਗੇ ਉਹ ਭੰਨੇ ਗਏ ਨੇ, ਖਿੜਕੀਆਂ ਭੰਨੀਆਂ, ਵਰਸ਼ਾਂ ਦੇ ਨਾਲ, ਕਿਰਪਾਨਾਂ ਦੇ ਨਾਲ ਤੋੜੇ ਗਏ ਨੇ। ਉਸ ਤੋਂ ਬਾਅਦ ਮੈਨੂੰ ਵੀ ਆਪਣੇ ਉਹਨਾਂ ਨੇ ਆਪਦੇ ਫੜਿਆ ਅਤੇ ਮੇਰਾ ਗਲ ਦੇ ਵਿੱਚ ਹਜੂਰੀਆ ਪਾਇਆ ਸੀ, ਉਹ ਉਹਨਾਂ ਨੇ ਸਿੱਟ ਦਿੱਤਾ, ਬਦਤਮੀਜ਼ੀ ਕੀਤੀ ਅਤੇ ਆਪਣੇ 40-50 ਸਿੰਘਾਂ ਨੇ ਜਦੋਂ ਮੇਰੇ ਤੇ ਵੀ ਹਮਲਾ ਬੋਲਿਆ ਤਾਂ ਮੈਨੂੰ ਫਿਰ ਉਹਨਾਂ ਨੇ ਬਾਹਰ ਆਪਣੇ ਗੇਟ ਦੇ ਵਿੱਚੋਂ ਬਾਹਰ ਕਰ ਦਿੱਤਾ ਅਤੇ ਸਾਰੇ ਸਿੰਘਾਂ ਨੂੰ ਬਾਰੀ-ਬਾਰੀ ਦੇ ਨਾਲੇ ਕਿਰਪਾਨਾਂ ਮਾਰ ਰਹੇ ਸੀ। ਬਜ਼ੁਰਗਾਂ ਦੇ ਵੀ ਆਪਣੇ ਲੱਤਾਂ ਤੇ ਬਹੁਤ ਸਰੀਰ ਦੇ ਉੱਤੇ ਬੜੇ ਜ਼ਖਮ ਨੇ, ਕਿਰਪਾਨਾਂ ਦੇ ਨਾਲ, ਗੰਡਾਸਿਆਂ ਦੇ ਨਾਲ ਉਹਨਾਂ ਤੇ ਹਮਲੇ ਕੀਤੇ ਗਏ। ਤੇ ਭੈਣ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਸਵੇਰੇ 3 ਵਜੇ ਕੀ ਉੱਥੇ ਉਸ ਵੇਲੇ ਪੁਲਿਸ ਮੌਜੂਦ ਸੀ ਕਿ ਇਹ ਸਾਰਾ ਕਾਰਾ ਪੁਲਿਸ ਦੀ ਮੌਜੂਦਗੀ 'ਚ ਹੋਇਆ? ਇਹ ਬਿਲਕੁਲ ਜੀ ਬਿਲਕੁਲ ਇਹ ਹੈਰਾਨਗੀ ਦੀ ਗੱਲ ਹੈ।
263 ਦੀ ਧਾਰਾ ਲੱਗੀ ਹੋਈ, 44 ਦੀ ਧਾਰਾ ਲੱਗੀ ਹੋਈ। ਪ੍ਰਸ਼ਾਸਨ ਬਾਰ ਦੇ ਵਿੱਚ ਵੀ ਬੈਠਾ ਹੈ, ਪਰ ਪ੍ਰਸ਼ਾਸਨ ਰਲਿਆ ਹੋਇਆ, ਪ੍ਰਸ਼ਾਸਨ ਨੇ ਕਿ ਇਹ ਆਪਣੇ ਇਹ ਕੰਮ ਜਿਹੜਾ ਕਰਵਾਇਆ ਹੈਗਾ। ਜਿਹੜੇ ਜਿਸ ਚੀਜ਼ ਦਾ ਸਾਨੂੰ ਡਰ ਸੀ ਕਿ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਕਿ ਸਾਡੀ ਸਰਕਾਰ ਆਉਣ ਦਿਓ, ਅਸੀਂ ਗੁਰਦੁਆਰੇ ਤੇ ਮਸਜਿਦਾਂ ਢਾਹ ਢੇਰੀ ਕਰਾਂਗੇ, ਤੇ ਉਹੀ ਹਾਲਾਤ ਸੰਗਤ ਨੂੰ ਇਹ ਖਦਸ਼ਾ ਸੀਗਾ, ਸ਼ੱਕ ਸੀਗਾ, ਤੇ ਸੰਗਤ ਨੇ ਸਾਰੀ ਸੰਸਾਰ ਦੇ ਵਿੱਚ ਇਹ ਨਿਊਜ਼ ਪਹੁੰਚਾਉਣ ਦੀ ਵੀ ਜਥੇਬੰਦੀਆਂ ਕੀ ਸਾਰੇ ਹੀ ਪਾਸੇ ਅਧਿਕਾਰੀਆਂ ਤੱਕ, ਸਰਕਾਰਾਂ ਤੱਕ, ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਆਵਾਜ਼। ਪਰ ਜਿਹੜਾ ਅਸਲੀ ਗੱਲ ਹੋਈ ਹੈ, ਇਹ ਸਰਕਾਰਾਂ ਨੇ ਮਲ ਕੇ ਹੀ ਇਸ ਗੁਰਵੀਰ ਸਿੰਘ MLA ਦੇ ਇਹਦੇ ਕਹਿਣ ਤੇ ਸਾਰਾ ਕੁਝ ਹੋਇਆ। ਜੋ ਬੰਦੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਰੂਪ ਬਾਣਾ ਪਾ ਕੇ ਬੈਠੇ ਨੇ, ਉਹ 2 ਦਿਨ ਪਹਿਲਾਂ ਲਗਾਤਾਰ ਆਪਣੇ ਗੁਰਵੀਰ ਕੋਲੇ MLA ਕੋਲੇ ਮੀਟਿੰਗਾਂ ਕਰ ਰਹੇ, ਲਗਾਤਾਰ 4-4 5-5 ਘੰਟੇ ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ। ਤੇ ਕੱਲ ਰਾਤ ਨੂੰ, ਸ਼ਾਮ ਨੂੰ ਇਹਨਾਂ ਨੇ ਸੁਬਾਹ ਵਾਹਿਗੁਰੂ, ਅੱਜ ਸੁਬਾਹ ਇਹਨਾਂ ਨੇ ਗੁਰਦੁਆਰਾ ਸਾਹਿਬ ਤੇ ਹਮਲਾ ਬੋਲ ਦਿੱਤਾ। ਤੇ ਭੈਣ ਜੀ, ਕੀ ਤੁਹਾਨੂੰ ਵੀ ਸੱਟਾਂ ਲੱਗੀਆਂ ਹੈਗੀਆਂ ਨੇ? ਹਾਂਜੀ, ਮੇਰੇ ਨਾਲ ਬਦਤਮੀਜ਼ੀ ਕੀਤੀ ਆਪਣੇ, ਪਰ ਸਿੰਘਾਂ ਦੇ ਮੇਰੇ ਸੱਟ ਨਹੀਂ ਲੱਗੀ ਫਿਲਹਾਲ, ਪਰ ਜਿਹੜੇ ਸਿੰਘ ਸਹੀ ਸਾਰੇ ਜ਼ਖਮੀ ਨੇ। ਤੇ ਜਿਸ ਤਰੀਕੇ ਦੇ ਨਾਲ ਮੌਜੂਦਾ ਇਸ ਵੇਲੇ ਅਸੀਂ ਤੁਹਾਡੇ ਨਾਲ ਦੁਪਹਿਰ ਵੇਲੇ ਗੱਲ ਕਰ ਰਹੇ ਹੈਗੇ ਆ, ਤੁਸੀਂ ਇਸ ਵੇਲੇ ਗੁਰਦੁਆਰਾ ਸਾਹਿਬ ਤੋਂ ਕਿੰਨੀ ਦੂਰੀ ਦੇ ਉੱਤੇ ਹੋ? ਕਿਉਂਕਿ ਜਿਸ ਤਰੀਕੇ ਨਾਲ ਮੇਰੇ ਕੋਲ ਖਬਰ ਆਈ ਕਿ ਤੁਹਾਡਾ ਵੀ ਸਵੇਰੇ ਪਤਾ ਨਹੀਂ ਲੱਗ ਰਿਹਾ ਸੀ ਹਮਲੇ ਤੋਂ ਬਾਅਦ, ਤੇ ਤੁਹਾਡਾ ਫੋਨ ਵੀ ਖੋਹ ਲਿਆ, ਤੇ ਇਹ ਕੀ ਸਾਰਾ ਮਸਲਾ ਹੈ, ਵੀ ਦੱਸੋ। ਹਾਂਜੀ, ਮੇਰਾ ਫੋਨ ਵੀ ਉੱਥੇ ਉਹਨਾਂ ਹੀ ਆਪਣੇ ਗੁੰਡਿਆਂ ਵਾਂਗੂ ਬੰਨਿਓ ਖੋਇਆ ਗਿਆ ਹੈਗਾ। ਉਸ ਤੋਂ ਬਾਅਦ ਮੈਂ ਆਪਣੇ ਇੱਧਰ ਹੀ ਪਰਿਵਾਰ ਹੈਗੇ, ਉਧਰ ਆਪਣੇ ਮੈਨੂੰ ਅਗਾਂਹ ਤੋਂ ਜਾ ਕੇ ਮਿਲਦੇ ਨੇ। ਮੈਂ ਆਪਣੇ ਪਰਿਵਾਰ ਦੇ ਗ੍ਰਹਿ ਵਿਖੇ ਆ, ਮੈਂ ਫਿਲਹਾਲ ਸੇਫ ਹਾਂ। ਬਾਕੀ ਸਿੰਘਾਂ ਵੀ ਸਾਰੇ ਉਹਦੇ ਵਿੱਚੋਂ ਅੰਦਰੋਂ ਕਰਵਾਏ ਨੇ, ਕੋਈ ਹਸਪੀਟਲ ਗੋਲੂਵਾਲ ਦੇ ਵਿੱਚ ਨੇ, ਕਈ ਆਪਣੇ ਜ਼ਿਆਦਾ ਸੀਰੀਅਸ ਹੋਣ ਕਰਕੇ ਆਪਣੇ ਗੰਗਾਨਗਰ ਵੀ ਰੈਫਰ ਕਰ ਦਿੱਤੇ ਗਏ ਨੇ। ਤੇ ਜਿਸ ਤਰੀਕੇ ਦੇ ਨਾਲ ਜੋ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਗੁਰਦੁਆਰੇ ਤੋਂ ਥੋੜੀ ਦੂਰੋਂ, ਕਹਿ ਲਈਏ ਕਿ ਅਣਪਛਾਣੀ ਥਾਂ ਦੇ ਉੱਤੇ ਤੁਸੀਂ ਹੈਗੇ ਹੋ, ਕੀ ਤੁਸੀਂ ਪੁਲਿਸ ਤੱਕ ਪਹੁੰਚ? ਜੀ ਬਿਲਕੁਲ ਜੀ, ਪੁਲਿਸ ਤੱਕ ਪਹੁੰਚ ਕੀਤੀ, FIR ਦਰਜ ਹੋਈਆਂ। ਹੈਰਾਨਗੀ ਦੀ ਇਹ ਗੱਲ ਹੈ, ਐਡਾ ਤਕੜਾ ਮਸਲਾ ਹੋ ਗਿਆ, ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ। ਪੁਲਿਸ ਬਾਹਰ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵਾਸਤੇ ਬੈਠੀ ਹੈ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਹਜੇ ਤੱਕ ਕੋਈ ਐਂਟਰੀ ਨਹੀਂ ਕੀਤੀ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਦੂਜੀ ਧਿਰ ਦਾ ਹੁਣ ਗੁਰਦੁਆਰਾ ਸਾਹਿਬ ਤੇ ਕਬਜ਼ਾ, ਤੇ ਪੁਲਿਸ ਹੁਣ ਉਹਨਾਂ ਦੀ ਰਾਖੀ ਕਰ ਰਹੀ ਹੈ। ਬਿਲਕੁਲ ਜੀ, ਬਿਲਕੁਲ ਉਹਨਾਂ ਦੀ ਸ਼ਰੇਆਮ ਰਾਖੀ ਕਰ ਰਹੀ ਹੈ। ਆਪਣੇ ਬੱਚੇ ਵੀ ਸੀਰੀਅਸ ਹੈ, ਕੁਝ ਵੀ ਕਿਸੇ ਵਕਤ ਵੀ ਹੋ ਸਕਦਾ ਹੈ। ਪਰ ਇਹ ਜਿਹੜਾ ਪੰਥ ਵਿਰੋਧੀਆਂ ਮੰਨਿਓ, ਪੰਥ ਦੋਖੀਆਂ ਮੰਨਿਓ, ਇਹ ਕਾਰਜ ਕੀਤਾ ਗਿਆ। ਗੁਰਸਹਿਬ ਸਿੰਘ ਹੈਪੀ ਜਿਹੜਾ ਪਹਿਲਾਂ ਵੀ ਆ ਕੇ 19 ਤਰੀਕ ਨੂੰ ਕਿਥੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਆ ਕੇ ਉਸਨੇ ਲਲਕਾਰਿਆ ਸੀਗਾ। ਉਸ ਦਿਨ ਸਿੰਘਾਂ ਨੂੰ ਦਿਨੇ ਲਲਕਾਰਿਆ ਤਾਂ ਉਹਨੂੰ ਆਪਣੇ ਭਾਜੀ ਵੀ, ਆਪਣੇ ਬਣਦੀ ਭਾਜੀ ਵੀ ਪਾਈ ਗਈ। ਪਰ ਜਦੋਂ ਰਾਤ ਜਿਹੜਾ ਹਮਲਾ ਹੋਇਆ, ਉਹ ਸਾਡੇ ਸਾਰਿਆਂ ਤੇ ਸੁੱਤੇ ਪਿਆਂ ਤੇ ਇਹ ਅਚਾਨਕ ਹਮਲਾ ਇਹ RSS BJP ਬੰਨਿਓ ਇਹ ਗੁਰਵੀਰ ਸਿੰਘ ਨੇ, ਗੁਰਸਹਿਬ ਸਿੰਘ ਹੈਪੀ ਵਰਗਿਆਂ ਨੇ, ਇਹਨਾਂ ਨੇ ਇਹ ਮਿੱਥ ਕੇ ਕੰਮ ਕਰਵਾਇਆ ਜੀ। ਤੇ ਭੈਣ ਜੀ, ਹੁਣ ਤੁਹਾਡਾ ਕੀ ਕਿਸੇ ਵੀ ਪੰਥਕ ਜਥੇਬੰਦੀ, ਕਿਸੇ ਧਿਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ? ਬਿਲਕੁਲ ਹੋ ਰਿਹਾ ਹੈ ਜੀ, ਬਿਲਕੁਲ ਸਾਰੀ ਜਥੇਬੰਦੀਆਂ ਨਾਲ ਵੀ ਗੱਲਾਂ ਹੋ ਰਹੀਆਂ। ਤੇ ਤੁਹਾਡੇ ਚੈਨਲ ਤੇ ਨਹੀਂ, ਮੈਂ ਅਪੀਲ ਵੀ ਕਰਨਾ ਚਾਹਾਂਗੀ ਕਿ ਅੱਜ ਇਹ ਨਾ ਸਮਝਿਆ ਜਾਵੇ ਕਿ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹੀ ਕਬਜ਼ਾ ਕੀਤਾ ਗਿਆ। ਹੌਲੀ ਹੌਲੀ ਆ ਕੇ ਸਾਡੇ ਘਰਾਂ ਤੱਕ ਕੀ ਸਾਡੀ ਸਿੱਖੀ ਨੂੰ ਹਰ ਰਾਜਸਥਾਨ ਦੇ ਵਿੱਚ ਹਰ ਇੱਕ ਧਾਰਮਿਕ ਸਥਾਨ ਤੇ ਹਮਲੇ ਹੋਣਗੇ। ਇਹਨਾਂ ਨੇ ਆਪਣੇ ਇਹ ਟੁੱਕੜ ਬੋਝ ਅਸਥਾਨਾਂ ਤੇ ਬਹਾਉਣੇ ਆ, ਬਹਾ ਕੇ ਬੇਅਦਬੀਆਂ ਕਰਵਾਉਣੀਆਂ ਨੇ। ਸੰਗਤ ਨੂੰ ਇਹ ਚਰਨਾਂ ਵਿੱਚ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਮਸਲੇ ਦੇ ਵਿੱਚ ਦਾਸ ਦਾ ਸਾਥ ਦਿੱਤਾ ਜਾਵੇ। ਸਾਡੀ ਇਹੀ ਹੈ ਕਿ ਚਾਹੇ ਕੁਝ ਵੀ ਹੋ ਜਾਏ, ਮਰਨਾ ਪੈ ਜਾਏ, ਪਰ ਅਸੀਂ ਅਸਥਾਨ ਨੂੰ ਆਜ਼ਾਦ ਕਰਾ ਕੇ ਹਟਾਂਗੇ, ਚਾਹੇ ਕੁਝ ਵੀ ਹੋ ਜਾਏ। ਮੇਰੀ ਹੁਣ ਤਜਿੰਦਰਪਾਲ ਸਿੰਘ ਟਿੰਮਾ ਜੀ ਦੇ ਨਾਲ ਵੀ ਗੱਲਬਾਤ ਹੋਈ ਹੈ, ਉਹ ਕਲੈਕਟਰ ਨੂੰ ਮਿਲਣ ਜਾ ਰਹੇ ਨੇ। ਤੇ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ? ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਜਿਹੜਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੈਟਰ ਆ ਚੁੱਕਿਆ ਸੀਗਾ ਵੀ ਸਾਡੇ ਧਾਰਮਿਕ ਮਸਲੇ ਜੇ ਕਿਸੇ ਨੂੰ ਤਕਲੀਫ ਹੈ ਤਾਂ ਅਕਾਲ ਤਖਤ ਸਾਹਿਬ ਤੇ ਜਾਣਗੇ। ਬੀਬੀ ਹਰਮੀਤ ਕੌਰ ਜੀ ਸੇਵਾ ਕਰ ਰਹੇ ਨੇ, ਇਹਨਾਂ ਨੂੰ ਰੋਕਣ ਦੀ ਵੀ ਅਪੀਲ ਕੀਤੀ ਸੀ ਸ਼੍ਰੋਮਣੀ ਕਮੇਟੀ ਨੇ ਵੀ ਜੋ ਸਾਜ਼ਿਸ਼ਾਂ ਘੜ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ। ਪਰ ਪ੍ਰਸ਼ਾਸਨ ਵੱਲੋਂ ਜਮਾ ਹੀ ਅੱਖਾਂ ਬੰਦ ਕਰਕੇ, ਜਿਵੇਂ ਆਪਾਂ ਕਹਿ ਦਈਏ ਗਹਿਰੀ ਨੀਂਦ ਵਿੱਚ ਸੌਂ ਕੇ, ਇਹ ਜਾਣ ਕੇ ਸਿਰ ਤੇ ਖੜ ਕੇ ਕੰਮ ਕਰਵਾਇਆ ਗਿਆ। ਪ੍ਰਸ਼ਾਸਨ ਨੂੰ ਜੇ ਪਹਿਲੀ ਗੱਲ ਉਮੀਦ ਨਹੀਂ ਹੈ ਪ੍ਰਸ਼ਾਸਨ ਤੋਂ ਸਾਨੂੰ, ਪਰ ਫਿਰ ਵੀ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਬੜੇ ਖਰਾਬ ਹੋਣਗੇ ਜੇ ਇਹਨਾਂ ਨੂੰ ਕਾਰਵਾਈ ਨਾ ਕੀਤੀ ਗਈ। FIR ਦਰਜ ਹੋ ਚੁੱਕੀਆਂ ਨੇ, ਹਜੇ ਤਾਈਂ ਕੋਈ ਕਾਰਵਾਈ ਨਹੀਂ ਹੈ, ਕੋਈ ਕਿਸੇ ਨੂੰ ਵੀ ਗ੍ਰਿਫਤਾਰੀਆਂ ਤੱਕ ਨਹੀਂ ਹੋਈਆਂ। ਪ੍ਰਸ਼ਾਸਨ ਉਹਨਾਂ ਦੀ ਆਪਣੇ ਰਾਖੀ ਕਰ ਰਿਹਾ ਬਾਰ ਦੇ ਵਿੱਚ ਖੜ ਕੇ, ਖੁਦ ਆਪ ਬੇਅਦਬੀ ਕਰਵਾ ਰਿਹਾ ਹੈ। ਭੈਣ ਜੀ, ਆਖਿਰਲੀ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ, ਆਪ ਜਿਹੜੀ ਦੂਜੀ ਧਿਰ ਹੈ ਜਿਹਨੇ ਕਬਜ਼ਾ ਕੀਤਾ, ਉਹਨਾਂ ਦੇ ਵੱਲੋਂ ਜਿਹੜੇ ਪੇਜ ਚੱਲ ਰਹੇ ਨੇ, ਉਹਨਾਂ ਦੇ ਉੱਤੇ ਵਾਰ-ਵਾਰ ਇੱਕੋ ਹੀ ਪੋਸਟ ਪਾਈ ਜਾ ਰਹੀ ਹੈ ਕਿ ਗੁਰੂ ਘਰ ਨੂੰ ਬੀਬੀ ਹਰਮੀਤ ਕੌਰ ਦੇ ਕਬਜ਼ੇ ਤੋਂ ਅਸੀਂ ਖਾਲੀ ਕਰਾ ਲਿਆ ਹੈ, ਔਰ ਉਸ ਜਗ੍ਹਾ ਦੇ ਉੱਤੇ ਜਿਹੜੀ ਪਿੰਡ ਦੀ ਸੰਗਤ ਹੈ, ਉਹ ਨਾਨਕ ਨਾਮ ਲੇਵਾ ਸੰਗਤ ਇਸ ਵੇਲੇ ਨਾਮ ਸਿਮਰਨ ਕਰ ਰਹੀ ਹੈ। ਕੀ ਤੁਹਾਡੇ ਕੋਲ ਉੱਥੇ ਦੀ ਕੋਈ ਤਾਜ਼ਾ ਹਾਲਾਤ ਬਾਰੇ, ਉੱਥੇ
ਕਿੱਦਾਂ ਕੰਟਰੋਲ ਹੈ ਉੱਥੇ ਅੰਦਰ, ਕਿੰਨੇ ਕੁ ਬੰਦੇ ਨੇ, ਤੁਹਾਡੇ ਕੋਲ ਕੋਈ ਜਾਣਕਾਰੀ ਹੈ? ਸਾਡੇ ਕੋਲ ਜਾਣਕਾਰੀ ਹੈਗੀ ਸਿਰਫ ਆਪਣੇ ਜਿਹੜੇ ਸੁਬਾਹ ਅੰਦਰ ਐਂਟਰੀ ਕੀਤੀ ਸੀ ਇਹਨਾਂ ਨੇ 40-50 ਬੰਦਿਆਂ ਨੇ, ਉਹੀ ਹੈਗੇ ਨੇ, ਹੋਰ ਕੋਈ ਨਹੀਂਗਾ। ਬਾਕੀ ਜਿਹੜੀ ਕਹਿ ਰਹੇ ਅਸੀਂ ਸੰਗਤ ਨਹੀਂ ਹੈ, ਬਿਲਕੁਲ ਇਹ ਸਿਰਫ ਕਹਿੰਦੇ ਹੁੰਦੇ ਆ ਜਿਹੜੇ ਪੱਗਾਂ ਦੇ ਵਿੱਚ ਸਿਰ ਫਸਾ ਕੇ ਸਿਰਫ ਸਿੱਖੀ ਭੇਜ ਦੇ ਵਿੱਚ ਵੜੇ ਹੋਏ ਨੇ, ਜਿਨ੍ਹਾਂ ਨੂੰ ਆਗੂ ਬਣਾ ਕੇ ਇਸ ਬੀਜੇਪੀ ਸਰਕਾਰ ਨੇ ਆਪਣੇ ਕਬਜ਼ਾ ਕਰਵਾਇਆ, ਉਹੀ ਲੋਕ ਉੱਥੇ ਆਪਣੇ ਕਬਜ਼ੇਦਾਰੀ ਹੋ ਚੁੱਕੇ ਨੇ। ਪਰ ਜੇ ਆਪਾਂ ਕਹਿ ਦਈਏ ਨਾਨਕ ਨਾਮ ਸੰਗਤ, ਉਹ ਉੱਥੇ ਕੋਈ ਵੀ ਨਹੀਂ ਹੈ। ਭੈਣ ਜੀ ਜਾਂਦੇ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਕਿ ਇੱਕ ਤਾਂ ਤਾਜ਼ੇ ਹਾਲਾਤਾਂ ਦੀ ਜਿਹੜੀ ਵੀ ਤੁਹਾਡੇ ਕੋਲ ਵੀਡੀਓਜ਼ ਹੋਰ ਹੈਗੀਆਂ ਨੇ, ਉਹ ਬੇਨਤੀ ਕਰਕੇ ਤੁਸੀਂ ਸਾਨੂੰ ਭੇਜੋ ਤਾਂ ਕਿ ਅਸੀਂ ਉਹ ਦੁਨੀਆ ਤੱਕ ਪਹੁੰਚਾਈਏ। ਤੇ ਇਸ ਮਸਲੇ ਦੇ ਉੱਤੇ ਅਗਲੀ ਅਪਡੇਟ ਦੇ ਨਾਲ ਤੁਹਾਡੇ ਨਾਲ ਅਸੀਂ ਦੁਬਾਰਾ ਜੁੜਾਂਗੇ। ਲੈਂਦੇ ਹਾਂ ਭੈਣ ਜੀ ਤੁਹਾਡੇ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਐਸਨ ਬੀਬੀ ਹਰਮੀਤ ਕੌਰ ਜੋ ਸਾਨੂੰ ਤਾਜ਼ਾ ਜਾਣਕਾਰੀ ਦੇ ਰਹੇ ਸਨ। ਇਸ ਵੇਲੇ ਅਣਪਛਾਣੀ ਥਾਂ ਦੇ ਉੱਤੇ ਹੈਗੇ ਨੇ, ਕਿਉਂਕਿ ਜਿਸ ਤਰੀਕੇ ਉਹਨਾਂ ਨੇ ਰੂਬਰੂ ਤੁਹਾਨੂੰ ਦੱਸਿਆ ਕਿ ਗੁਰੂ ਘਰ ਦੇ ਉੱਤੇ ਹਮਲਾ ਹੋਇਆ, ਇਹਨਾਂ ਨੂੰ ਵੀ ਚੁੱਕ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਲਿਜਾਇਆ ਗਿਆ। ਇਹ ਉੱਥੋਂ ਦੀ ਨਿਕਲ ਕੇ ਕਿਸੇ ਇਸ ਵੇਲੇ ਹੋਰ ਥਾਂ ਦੇ ਉੱਤੇ ਹੈਗੇ ਨੇ, ਜਿਵੇਂ ਉਹਨਾਂ ਨੇ ਸਾਡੇ ਨਾਲ ਲਾਈਵ ਗੱਲਬਾਤ ਕੀਤੀ ਹੈਗੀ ਹੈ। ਤੇ ਇਹ ਮੌਜੂਦਾ ਹਾਲਾਤ ਅਸੀਂ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਹਾਂ ਕਿ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਜੋ ਪਿਛਲੇ ਲਗਭਗ 1 ਮਹੀਨੇ ਤੋਂ ਹਾਲਾਤ ਵਿਗੜ ਚੁੱਕੇ ਸਨ, ਗੁਰੂ ਘਰ ਦੇ ਉੱਤੇ ਕਬਜ਼ੇ ਦੀ ਗੱਲ ਚੱਲ ਰਹੀ ਸੀ, ਤੇ ਅੱਜ ਉਸ ਜਗ੍ਹਾ ਦੇ ਉੱਤੇ ਉੱਥੇ ਦੀ ਸੰਗਤ ਨੂੰ, ਬੀਬੀ ਹਰਮੀਤ ਕੌਰ ਨੂੰ ਗੁਰੂ ਘਰ ਚੋਂ ਬਾਹਰ ਕੱਢਤਾ ਗਿਆ। ਉੱਥੇ ਦੇ ਸਿੰਘ ਔਰ ਬੱਚਿਆਂ ਨੂੰ ਫੱਟੜ ਕਰ ਦਿੱਤਾ ਗਿਆ, ਜੋ ਹਸਪਤਾਲਾਂ 'ਚ ਇਸ ਵੇਲੇ ਆਪਣਾ ਇਲਾਜ ਕਰਾ ਰਹੇ ਨੇ। ਉਹਨਾਂ ਦੀ ਹਾਲਾਤ ਵੀ ਸੀਰੀਅਸ ਦੱਸੀ ਜਾ ਰਹੀ ਹੈਗੀ ਹੈ। ਆਉਣ ਵਾਲੇ ਸਮੇਂ 'ਚ ਇਸ ਮਸਲੇ ਦੇ ਉੱਤੇ ਔਰ ਹੋਰ ਪੰਥਕ ਮਸਲਿਆਂ ਦੀ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਂਦੇ ਹਾਂ ਸਾਰਿਆਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।